ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਮੀਆਂ ਆਸਫ ਅਲੀ। ਇਸ ਟਾਈਮ ਮੈਂ ਗੁਰਦੁਆਰਾ ਦਰਬਾਰ ਸਾਹਿਬ ਤੇ ਮੌਜੂਦ ਹਾਂ ਤੇ ਇੰਡੀਆ ਤੋਂ ਆਉਣ ਵਾਲੇ ਸਿੱਖ ਯਾਤਰੀ ਉਹਨਾਂ ਦੇ ਨਾਲ ਮੈਂ ਖੜਾ ਤੇ ਗੱਲਬਾਤ ਕਰਦੇ ਹਾਂ। ਇੱਕ ਫੈਮਿਲੀ ਇੰਡੀਆ ਤੋਂ ਆਈ ਹੋਈ ਹੈ ਸਿੱਖ ਯਾਤਰੀਆਂ ਦੀ ਇਹਨਾਂ ਦੇ ਨਾਲ। ਹਾਂਜੀ, ਕੀ ਨਾਮ ਹੈ ਤੁਹਾਡਾ? ਕਮਲਜੀਤ ਕੌਰ ਗੁਲੇਰ, ਤੇ ਕਿਹੜੇ ਇਲਾਕੇ ਤੋਂ ਆਏ? ਪੂਨਾ ਮਹਾਰਾਸ਼ਟਰ। ਪੂਨਾ ਮਹਾਰਾਸ਼ਟਰ। ਤੇ ਤੁਹਾਡਾ ਕੀ ਨਾਮ ਜੀ? ਗੁਰਮੀਤ ਕੌਰ, ਤੇ ਤੁਸੀਂ ਕਿੱਥੋਂ? ਪੂਨਾ ਮਹਾਰਾਸ਼ਟਰ ਤੋਂ ਹੀ। ਅੱਛਾ, ਤੁਸੀਂ ਯਾਨੀ ਇਕੱਠੇ ਹੀ ਆਏ ਹੋ ਦੋਵੇਂ ਜਣੇ ਨਾ, ਇੱਕ ਫੈਮਿਲੀ। ਚਲੋ ਅੱਛਾ, ਤੇ ਤੁਸੀਂ ਤੁਹਾਡੀ ਜਿਹੜੀ ਬੋਲੀ ਆ ਥੋੜੀ ਜਿਹੀ ਮੈਨੂੰ ਸਿੰਧ ਨਾਲ ਰਲਦੀ ਮਿਲਦੀ ਮਹਿਸੂਸ ਹੁੰਦੀ ਹੈ। तो तुसी सिंधी जानते हो? ਹਾਂਜੀ, ਸਿੰਧੀ ਮੈਨੂੰ ਆਉਂਦੀ। बोल सकते हैं सिंधी भी। ਅੱਛਾ, ਨਹੀਂ ਤੇ ਤੁਸੀਂ ਇੱਥੇ ਸਿੰਧ ਤੋਂ ਗਏ ਹੋ? नहीं अस्सी साढ़े की कहते हैं, पापा मम्मी सिंध तो है, सिंधी सरदार जी है, मतलब ਅੱਛਾ सिंधी सिख। ਅੱਛਾ, ਸਿੰਧੀ ਸਿੱਖ ਬੜੀ ਇਹ ਵੀ ਇੱਕ ਬੜੀ ਗੱਲ ਆ ਕਿ ਵੈਸੇ ਇੱਕ ਮਾਮਾ ਹੀਰਾ ਸਿੰਘ ਮੈਨੂੰ ਮਿਲਿਆ ਸੀ ਇੱਕ ਵਾਰੀ ਨਾ, ਉਹ ਦਿੱਲੀ ਦਾ ਸੀ ਤੇ ਉਹ ਸਖਰੋਂ ਗਏ ਹੋਏ ਸੀ। ਤੇ ਤੁਹਾਡਾ ਕਿਹੜਾ ਇਲਾਕਾ ਸੀ ਇੱਥੇ ਸਿੰਧ ਵਿੱਚ? कंदरा कहते सी साढ़े, ਕੰਦਕੋਟ ਤੇ ਨਹੀਂ? थारिया सिंह कंदरा वाले। ਅੱਛਾ ਅੱਛਾ। ਤੇ ਉਹ ਪਾਰਟੀਸ਼ਨ ਟਾਈਮ? और कंदरा ऐसे ਅੱਛਾ साडा बॉन्ड तो इंडिया विच ही होया है, ਅੱਛਾ वो पहले इत्थे ही रहंदे सी ना। ਅੱਛਾ, ਯਾਨੀ ਜਦੋਂ 1947 ਚ ਇੱਥੋਂ ਗਏ ਸਾਰੇ? हाँ, ਤੇ ਇੱਥੇ ਪਹਿਲੇ उन्होंने इंज लगा असी दोबारा वापस आएंगे पाकिस्तान विच, उन्होंने इस तरह पता नहीं सी आवांगे ही नहीं, ਅੱਛਾ ਉਹ ਇਹ ਸੋਚ ਕੇ ਗਏ ਸੀ ਕਿ ਇੱਥੇ ਵਾਪਸ ਆਵਾਂਗੇ। वापस आएंगे। हाँ जी। ਅੱਛਾ, ਤੇ ਉਹ ਇੱਥੋਂ ਗਏ ਸੀ ਜਦੋਂ, ਤੇ ਕੋਈ ਇੱਥੇ ਉਹਨਾਂ ਦੇ ਨਾਲ ਕੋਈ ਮਸਲਾ ਤੇ ਨਹੀਂ ਸੀ ਹੋਇਆ ਕਿ ਜਿਵੇਂ ਬਾਕੀ ਕਤਲੇਆਮ ਹੋ ਰਿਹਾ ਸੀ? नहीं नहीं, वो होली दा टाइम सी तो गवर्नमेंट ने पानी के जहाज रहंदे ना, वो अरेंज कीते सी, तो लिख छुप के गए, मतलब। ਅੱਛਾ हाँ ਅੱਛਾ, ਲੋਕ ਛੁਪ ਕੇ ਗਏ। हाँ। ਦੇਖੋ ਜੀ, ਇਹਨਾਂ ਦੀ ਫੈਮਿਲੀ ਨਹੀਂ, ਹਾਲੇ ਤੱਕ ਅੰਦਾਜ਼ਾ ਹੋ ਜਾਂਦਾ ਕਿਹੜਾ ਬੰਦਾ ਕਿੱਥੋਂ ਗਿਆ। ਮਾੜਾ ਜਿਹਾ ਜਦੋਂ ਕੋਈ ਬੋਲਦਾ ਤੇ ਪਤਾ ਲੱਗ ਜਾਂਦਾ, ਤੇ ਉਹ ਇਹੀ ਸੋਚ ਕੇ ਗਏ ਸੀ ਕਿ ਵਾਪਸ ਆਵਾਂਗੇ। ਅੱਛਾ, ਤੇ ਤੁਸੀਂ ਪਹਿਲੀ ਵਾਰੀ ਆ ਰਹੇ ਹੋ ਇੱਥੇ? ਹਾਂਜੀ, ਅਸੀਂ ਪਹਿਲੀ ਵਾਰੀ ਇੱਥੇ ਆ ਰਹੇ ਨੇ ਤੇ ਅਸੀਂ ਸਾਡੇ ਨਾਨਕੇ ਤੇ ਦਾਦਕੇ ਇੱਥੇ ਪਾਕਿਸਤਾਨ ਦੇ ਸਿੰਧ ਕੰਦਰਾਂ ਦੇ ਹਨ ਤੇ ਉਹਨਾਂ ਦੇ ਡੇਟਸ ਦੇ ਫਾਰਮ ਤੇ ਉਹ ਪਾਕਿਸਤਾਨ ਦੀ ਬਹੁਤ ਸਾਰੀ ਗੱਲ ਕਰਦੇ ਨੇ। ਤੇ ਸਾਨੂੰ ਚੰਗਾ ਲੱਗਦਾ ਸੀ ਤੇ ਅਸੀਂ ਇੱਥੇ ਆਏ ਹਾਂ, ਪਰ ਉਹ ਸਾਡੇ ਨਾਲ ਨਹੀਂ ਨੇ, ਪਰ ਅਸੀਂ ਸਭੀ ਨੇ ਉਹਨਾਂ ਦੀ ਅਰਦਾਸ ਕੀਤੀ ਹੈ ਕਿ ਅਸੀਂ ਉਹਨਾਂ ਦੇ ਬਤਾ ਹੋਏ ਚੀਜ਼ਾਂ ਜਿੱਥੇ ਨੋਟਿਸ ਕਰ ਰਹੇ ਨੇ, ਤੇ ਸਭਨਾਂ ਦਾ ਐਟੀਟਿਊਡ ਤੇ ਬਿਹੇਵੀਅਰ ਬਹੁਤ ਚੰਗਾ ਲੱਗਿਆ। ਬਹੁਤ ਕੋਆਪਰੇਟਿਵ ਹੈਗੀ ਪਾਕਿਸਤਾਨ ਸਰਕਾਰ। ਤੇ ਗੱਲ ਉਹਨਾਂ ਦੀ ਬੜੀ ਕਿ ਜਿਹੜੇ ਇਹਨਾਂ ਦੇ ਵੱਡੇ ਸੀਗੇ, ਜਿਹੜੇ ਇੱਥੇ ਪੇਰੈਂਟਸ ਸੀਗੇ, ਆਉਣਾ ਚਾਹੁੰਦੇ ਸੀ ਇੱਥੇ ਪਰ ਨਹੀਂ ਆ ਸਕੇ, ਪਰ ਚਲੋ ਕੋਈ ਨਹੀਂ ਹੋ ਗਿਆ, ਬਟ ਕੋਈ ਨਹੀਂ। ਤੁਸੀਂ ਆ ਗਏ। ਹਾਂਜੀ, ਇਹ ਵੀ ਵੱਡੀ ਗੱਲ ਹੈ। ਤੇ ਹੁਣ ਕਿੰਨੇ ਜਣੇ ਆਏ ਹੋ ਤੁਸੀਂ? ਅਸੀਂ 4 ਲੋਕ ਹੀ ਆਏ ਨੇ। ਗਰੁੱਪ ਆਇਆ ਹੈ ਸਾਰੇ, ਮਤਲਬ ਇੰਡੀਆ ਤੋਂ ਕਾਫੀ ਸਾਰੇ ਅਸੀਂ ਸਭ ਗਰੁੱਪ ਵਿੱਚ ਆਏ ਨੇ, ਪਰ ਸਾਡੀ ਫੈਮਿਲੀ ਤੋਂ 4 ਲੋਕ ਹੀ ਆਏ ਨੇ ਅਸੀਂ। ਅੱਛਾ, ਤੁਹਾਡੀ ਫੈਮਿਲੀ ਤੋਂ 4 ਲੋਕ? ਹਾਂਜੀ। ਹਾਂ, ਨਹੀਂ ਬਲਕਿ ਇੱਕ ਮਿੰਟ ਇਹ ਦੱਸਣਾ ਕੀ ਹੋਇਆ ਸੀ। मतलब 5 ਦੀ ਐਪਲੀਕੇਸ਼ਨ ਕੀਤੀ ਥੀ ਇੱਥੇ ਆਉਣ ਦੀ ਕਰਤਾਰਪੁਰ ਸਾਹਿਬ ਦੀ, तो ਉਹਨਾਂ ਦੀ ਕਨਫਰਮ ਨਹੀਂ ਹੋਈ। ਕਿਹਦੀ ਨਹੀਂ ਸੀ ਕਨਫਰਮ ਹੋਈ? बेटे दी, हमारे बेटे दी। ਅੱਛਾ ਅੱਛਾ, ਤੁਹਾਡੇ ਬੇਟੇ ਦੀ। ਅੱਛਾ, वो भी देखना चाहते सी ना करतारपुर साहब का गुरुद्वारा, तो कंफर्म ही नहीं हुआ, मतलब। ਅੱਛਾ, ਨਹੀਂ ਤੇ ਇਹ ਤੁਹਾਡੀ ਨੋ? हाँ जी, बहू है। ਅੱਛਾ ਅੱਛਾ ਅੱਛਾ, ਇਹ ਵੀ ਬੜੀ ਇੰਟਰਸਟਿੰਗ ਗੱਲ ਬਣ ਗਈ ਕਿ ਇਹ ਪੂਰੀ ਫੈਮਿਲੀ ਨੇ ਇਹਨਾਂ ਨੇ ਇੱਥੇ ਆਉਣ ਦਾ ਸੋਚਿਆ ਕਿ ਅਸੀਂ ਜਾਂਦੇ ਹਾਂ। जिस भी उन्होंने की थी, सब डॉक्यूमेंट्स वगैरह उन्होंने कंफर्मेशन नहीं हुआ। ਅੱਛਾ, ਉਹਨਾਂ ਦੀ ਕਨਫਰਮੇਸ਼ਨ ਨਹੀਂ। ਅੱਛਾ, ਤੁਸੀਂ ਦੇਖੋ ਕਿ ਪੂਰੀ ਫੈਮਿਲੀ ਉਹਨਾਂ ਨੇ ਕਿਹਾ ਚੱਲਦੇ ਆ, ਯਾਨੀ ਕਿ ਮੁੰਡੇ ਨੇ ਕੀਤਾ, ਆਪਣੀ ਅੰਮੀ ਦਾ ਵੀ ਨਾਲ ਕੀਤਾ, ਆਪਣੀ ਬੀਵੀ ਦਾ ਵੀ, ਤੇ ਨਾਲ 2 ਬੱਚੇ, ਇਹ ਬੇਟਾ ਤੇ ਬੇਟੀ ਉਹਦੇ। ਅੱਛਾ, ਉਹਦੇ ਸਾਰਿਆਂ ਦਾ ਹੋ ਗਿਆ, ਪਰ ਉਹ ਆਪ ਰਹਿ ਗਿਆ ਤੇ ਬਾਕੀ ਫੈਮਿਲੀ ਜਿਹੜੀ ਆ ਗਈ। ਅੱਛਾ, ਤੇ ਉਹ ਨਾਲ ਆਏ ਤੁਹਾਡੇ ਕਿ ਨਹੀਂ? ਹਾਂਜੀ, ਉਹ ਬਾਰਡਰ ਤੇ ਹੀ ਨੇ ਉਸ ਪਾਸੇ, ਤੇ ਨੈਕਸਟ ਟਾਈਮ ਵੀ ਵਿਲ ਟਰਾਈ ਤੋ ਆ ਜਾਏਂਗੇ। ਅੱਛਾ, ਉਹ ਹੁਣ ਉੱਥੇ ਬਾਰਡਰ ਤੇ ਵੇਟ ਕਰ ਰਿਹਾ ਕਿ ਚਲੋ ਤੁਸੀਂ ਘੁੰਮ ਕੇ ਆ ਜਾਓ ਤੇ ਮੈਂ ਫਿਰ। ਹਾਂਜੀ ਹਾਂਜੀ ਹਾਂਜੀ। शादी नहीं हुई तो आप भी देख के तो आओ, ਅੱਛਾ, ਕਿਵੇਂ? ये गुरुद्वारा देख के आओ भाई। ਅੱਛਾ, हाँ ਆਪ ਉੱਥੇ ਰੁਕ ਗਿਆ ਫਿਰ? हाँ, वो रुका हुआ है अभी। ਵੈਸੇ ਬੜੀ ਇਹ ਗੱਲ ਤੇ ਵੈਸੇ ਇਹ ਰਾਂਦਕੁੰਨ ਦੀ ਮਾਮਲਾ ਉੱਦਾਂ ਤੇ ਕਈ ਵਾਰੀ ਹੁੰਦਾ ਕਿ ਇਕੱਠੇ ਜਾਂਦੇ ਹੋ ਹਰ ਥਾਂ ਤੇ ਤੁਸੀਂ, ਤੇ ਹਾਂਜੀ ਹਾਂਜੀ, ਵੀ ਫੈਮਿਲੀ ਹੈਗੀ ਤੇ ਅਸੀਂ ਸਾਰੇ ਨਾਲ ਰਲ ਮਿਲ ਕੇ ਹੀ ਜਾਂਦੇ ਨੇ।
ਪਰ ਕੋਈ ਐਜ਼ ਇਫ ਕਿ ਮਤਲਬ ਅਗਰ ਕੋਈ ਲੀਗਲ ਪ੍ਰੋਸੈਸ ਹੈਗਾ ਤੇ ਅਗਰ ਉਹ ਫੋਲੋ ਕਰਨਾ ਹੈ, ਕੋਈ ਗੱਲ ਨਹੀਂ, ਕਹਿੰਦਾ ਕੋਈ ਅੱਗੇ ਤੇ ਕੋਈ ਪਿੱਛੇ, ਸਾਨੂੰ ਇੱਕ ਹੋਰ ਮੌਕਾ ਮਿਲੇਗਾ ਪਾਕਿਸਤਾਨ ਆਉਣ ਦਾ। ਅੱਛਾ, ਹਾਂ ਇਹ ਵੀ ਗੱਲ ਸਹੀ ਹੈ। ਕਹਿੰਦੀ ਚਲੋ ਇਸ ਬਹਾਨੇ ਫਿਰ ਇੱਕ ਵਾਰੀ ਆ ਜਾਵਾਂਗੇ ਅਸੀਂ ਦੇਖਣ, ਜ਼ਾਹਿਰ ਆ ਬੰਦੇ ਨੇ ਤੇ ਆਉਣਾ ਹੀ ਆ ਨਾ ਹੁਣ ਮੁੜ ਕੇ, ਇਸ ਵਾਰੀ ਤਾਂ ਨਹੀਂ ਮਿਲਿਆ। ਅੱਛਾ, ਹੁੰਦਾ ਉੱਦਾਂ ਇਹ ਹੈ ਕਿ ਬੰਦਾ ਜਦੋਂ ਜਾਂਦਾ ਨਾ, ਖਾਸ ਕਰ ਜਾਂ ਤੇ ਖਵਾਤੀਨ ਜਦੋਂ ਬਿਊਟੀ ਪਾਰਲਰ ਤੇ ਜਾਂਦੀ ਉਦੋਂ ਬਾਹਰ ਬਹਿ ਕੇ ਇੰਤਜ਼ਾਰ ਕਰਦਾ ਕਿ ਹੁਣ ਪਤਾ ਨਹੀਂ ਇਹ ਕਦੋਂ ਵਿਹਲੇ ਹੋ ਕੇ ਅੰਦਰੋਂ ਆਉਣਾ ਇਹਨਾਂ ਨੇ, ਤੇ ਅੱਜ ਉਹਦੇ ਲਈ ਵੀ ਲੱਗਦਾ ਇਹੀ ਕੰਮ ਬਣ ਗਿਆ। ਤੇ ਬਾਬਾ ਨਾਨਕ ਦੇਵ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਤੇ ਸਾਨੂੰ ਇਹੀ ਸਿੱਖਿਆ ਜੋ ਬਾਬਾ ਜੀ ਨੇ ਦਿੱਤੀ ਹੈ। ਤੇ ਅਗਰ ਬਾਬਾ ਜੀ ਇੱਥੇ ਆਏ ਨੇ ਤੇ ਅਸੀਂ ਉਹਨਾਂ ਦੀ ਚਰਨ ਛੂਹ ਪ੍ਰਾਪਤ ਕਰਨ ਲਈ ਇੱਥੇ ਆਏ ਨੇ, ਤੇ ਉਹ ਸਾਡਾ ਵੇਟ ਕਰ ਰਹੇ ਨੇ ਤਾਂ ਕਿ ਅਸਾਂ ਉਹ ਬਲੇਸਿੰਗਸ ਉਹਨਾਂ ਦੇ ਲਈ ਲੈ ਕੇ ਜਾਈਏ। ਨਹੀਂ ਤੇ ਉਹਨੂੰ ਕਹਿ ਦੇਣਾ ਸੀ ਨਾ ਉੱਥੇ ਪਰੇ ਡੇਰਾ ਬਾਬਾ ਸਾਹਿਬ ਤੇ ਖੜਾ ਹੋ ਕੇ ਉੱਥੇ ਵੀ ਹੋ ਕੇ ਆਈਏ ਅਸੀਂ। ਦੂਰਬੀਨ ਥਾਣੀ ਤੋਂ ਦੇਖਦੇ ਰਹੇ। ਹਾਂਜੀ, ਉਹ ਵੇਖ ਰਹੇ ਨੇ ਉੱਥੇ ਹੀ ਨੇ, ਡੇਰਾ ਬਾਬਾ ਨਾਨਕ ਦੇਵ ਨਹੀਂ। ਇਹਨਾਂ ਦੇ ਜਿਹੜੇ ਹਸਬੈਂਡ ਆ ਉੱਥੇ ਡੇਰਾ ਬਾਬਾ ਸਾਹਿਬ ਤੇ ਦੂਰਬੀਨ ਲਾ ਕੇ ਖੜੇ ਆ ਤੇ ਉਹ ਦੇਖ ਰਿਹਾ ਇੱਥੇ, ਇਹ ਵੀ ਦੇਖ ਹੀ ਰਹੇ ਹੋਣੇ ਵੈਸੇ। ਫੈਸਲ ਆਪਾਂ ਨੂੰ ਵੀ ਹੋ ਕਿ ਅਸੀਂ ਉਹਨਾਂ ਦਾ ਇੰਟਰਵਿਊ ਕਰ ਰਹੇ। ਚਲੋ ਬਹਰਹਾਲ ਸਾਡੀ ਵੀ ਖਾਹਿਸ਼ ਹੈ ਕਿ ਅਗਲੀ ਵਾਰੀ ਆਓ ਤੇ ਇਕੱਠੇ ਆਓ। ਤੇ ਬਾਕੀ ਜਿਹੜੀ ਗੱਲ ਆ ਇਹ ਵੀ ਖੈਰ ਇੱਕ ਗੱਲ ਨਿਕਲੀ ਵਿੱਚੋਂ ਕਿ ਇਹਨਾਂ ਦਾ ਹਸਬੈਂਡ ਰਹਿ ਗਿਆ, ਪਰ ਦੂਜੀ ਜਿਹੜੀ ਗੱਲ ਆ ਸਿੰਧ ਚੋਂ ਗਏ ਤੇ ਇਹੀ ਸੋਚ ਕੇ ਗਏ ਕਿ ਵਾਪਸ ਆਵਾਂਗੇ, ਵਾਪਸ ਆਉਣਾ ਮੁੜ ਕੇ ਖੈਰ ਨਸੀਬ ਨਾ ਹੋ ਸਕਿਆ। ਤੇ ਇੱਦਾਂ ਦੀਆਂ ਤੇ ਹੋਰ ਦਾਸਤਾਨਾਂ ਵੀ, ਜਿਹੜਾ ਵੀ ਮਿਲਦਾ ਉਹਦਾ ਇਹੀ ਹਾਲ ਨਿਕਲਦਾ, ਅਕਸਰੀਅਤ ਦਾ ਇਹੋ ਆਲਮ ਨਿਕਲਦਾ। ਤੇ ਬਹਰਹਾਲ ਚਲੋ ਖੁੱਲ੍ਹ ਗਿਆ, ਐਸਾ ਪੁਆਇੰਟ ਬਣ ਗਿਆ ਕਿ ਹੁਣ ਆਉਣਾ ਸ਼ੁਰੂ ਹੋ ਗਿਆ, ਉਹ ਮਿਲ ਵਰਤਨ ਸ਼ੁਰੂ ਹੋ ਗਿਆ, ਤੇ ਅੱਗੇ ਹੋਰ ਪਾਬੰਦੀਆਂ ਜਿਹੜੀਆਂ ਉਹ ਵੀ ਘਟਦੀਆਂ ਜਾਣਗੀਆਂ।